ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੋ ਕੈਲੀਫੋਰਨੀਆ ਦੇ ਵਿੱਚ ਮੌਸਮ ਬੜਾ ਖਰਾਬ ਚੱਲ ਰਿਹਾ ਹੈਗਾ ਤੇ ਬਹੁਤ ਜ਼ਿਆਦਾ ਸ਼ਹਿਰਾਂ ਨੇ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਆ। ਕਈ ਸ਼ਹਿਰਾਂ ਦੇ ਵਿੱਚ ਇਵੈਕੂਏਸ਼ਨ ਵੀ ਕੀਤੀ ਗਈ ਹੈਗੀ ਆ। ਸੈਨ ਹੋਜ਼ੇ ਦੇ ਵਿੱਚ ਵੀ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ। ਕੱਲ੍ਹ ਨੂੰ ਕਈ ਜਗ੍ਹਾ ਦੇ ਉੱਤੇ ਸਕੂਲ ਬੰਦ ਰਹਿਣਗੇ ਕੈਲੀਫੋਰਨੀਆ ਦੇ ਵਿੱਚ। ਬਹੁਤ ਹੀ ਜ਼ਿਆਦਾ ਪਾਵਰਫੁਲ ਸਟੋਰਮ ਆਇਆ ਹੋਇਆ ਆ ਤੜਕੇ ਦਾ। ਤੇ ਇਸ ਟਾਈਮ ਬੇ ਏਰੀਏ ਦੇ ਵਿੱਚ ਬਹੁਤ ਹੀ ਤੇਜ਼ ਹਵਾਵਾਂ ਜਿਹੜੀਆਂ ਆ 50 ਮੀਲ ਤੋਂ ਲੈ ਕੇ 70 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਤੇ ਬਹੁਤ ਸਾਰੇ ਟਰੀ ਜਿਹੜੇ ਆ ਉਹ ਡਿਗੇ ਹੋਏ ਆ ਕਿਉਂਕਿ ਜ਼ਮੀਨ ਸੈਚੂਰੇਟਡ ਆ ਪਿਛਲੀ ਵਾਰੀ ਜਿਹੜਾ ਮੀਂਹ ਪਿਆ ਸੀ। ਉਹਦੇ ਸੰਬੰਧ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਸੈਕਰਾਮੈਂਟੋ ਏਰੀਏ 'ਚ ਰਹਿੰਦੇ ਆ, ਲਾਸ ਐਂਜਲਸ ਜਾਂ ਹੋਰ ਕਿਤੇ, ਆਪਣੇ ਏਰੀਏ ਦੀ ਵੀ ਤੁਸੀਂ ਅਪਡੇਟ ਦੇ ਸਕਦੇ ਆ ਵੀ ਕਿੱਦਾਂ ਦਾ ਉੱਥੇ ਜਿਹੜਾ ਮਾਹੌਲ ਆ, ਸਥਿਤੀ ਆ। ਕਿੱਦਾਂ ਦਾ ਮੌਸਮ ਹੈਗਾ, ਤਾਂ ਕਿ ਜਿਹੜੇ ਹੋਰ ਸਾਡੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਸੈਕਰਾਮੈਂਟੋ ਏਰੀਏ 'ਚ ਪਿਛਲੇ ਹਫ਼ਤੇ ਹੋਇਆ ਆ। ਸਾਰਿਆਂ ਨੂੰ ਪਤਾ ਵੀ ਇੱਕ ਟਾਊਨ ਤਾਂ ਪੂਰਾ ਜਿਹੜਾ ਪਾਣੀ ਦੇ ਵਿੱਚ ਵਿਲਟਨ ਡੁੱਬ ਗਿਆ ਸੀ ਤੇ ਹੁਣ ਜਿਹੜੀ ਫਲੱਡ ਵਾਰਨਿੰਗ ਆ ਉਹ ਅੱਜ ਬਾਅਦ ਦੁਪਹਿਰ ਦੀ ਇਸ਼ੂ ਕੀਤੀ ਹੋਈ ਆ। ਸਵੇਰੇ ਵੀ ਕਾਫੀ ਮੀਂਹ ਪਿਆ 2 ਵਜੇ ਤੋਂ ਬਾਅਦ ਜਿਹੜਾ ਕਹਿੰਦੇ ਐਟਮੋਸਫੇਰਿਕ ਰਿਵਰ ਆ ਉਹ ਬਹੁਤ ਜ਼ੋਰ ਦੇ ਨਾਲ ਉਹਦੇ ਨਾਲ ਮੀਂਹ ਪਊਗਾ ਤੇ ਉਹਦੇ ਨਾਲ ਬਹੁਤ ਸਾਰੇ ਜਗ੍ਹਾ ਦੇ ਉੱਤੇ ਫਲੱਡ ਆਉਣ ਦੇ ਚਾਂਸ ਬਣੇ ਹੋਏ ਹੈਗੇ ਆ। ਕੈਲੀਫੋਰਨੀਆ ਨੈਸ਼ਨਲ ਗਾਰਡ ਇੰਸਟਾਲ ਕਰ ਰਿਹਾ ਫਲੱਡ ਡੈਮਸ ਨੂੰ, ਸੈਂਡ ਬੈਗ ਸੈਕਰਾਮੈਂਟੋ 'ਚੋਂ ਲੋਕਾਂ ਨੂੰ ਦੇ ਰਹੇ ਹੈਗੇ ਆ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਸਾਊਥ ਸੈਨ ਫਰਾਂਸਿਸਕੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਕਹਿ ਦਿੱਤਾ ਵੀ ਅਸੀਂ ਵੀਰਵਾਰ ਦੀਆਂ ਕਲਾਸਿਸ ਸਾਰੇ ਸਕੂਲ 'ਚ ਕੈਂਸਲ ਕਰਨ ਜਾ ਰਹੇ ਹੈਗੇ ਆ। ਗਵਰਨਰ ਗੈਬਨ ਨਿਊਸਮ ਨੇ ਟਵਿੱਟਰ ਦੇ ਉੱਤੇ ਕਿਹਾ ਵੀ ਹਾਈਐਸਟ ਐਮਰਜੈਂਸੀ ਜਿਹੜੀ ਲੈਵਲ ਆਪਾਂ ਡਿਕਲੇਅਰ ਕੀਤਾ ਹੋਇਆ ਹੈ ਬੁੱਧਵਾਰ ਨੂੰ ਫਲੱਡ ਆਪਰੇਸ਼ਨ ਨੂੰ ਲੈ ਕੇ। ਸੋ ਲੋਕ ਧੜਾ ਧੜ ਆਪਣੇ ਜੋ ਸੈਂਡ ਬੈਗ ਆ ਜਿਹੜਾ ਜਿਨ੍ਹਾਂ ਦਾ ਲੋ ਲਾਈਂਗ ਏਰੀਆ ਆ, ਸੈਕਰਾਮੈਂਟੋ ਸਾਨੂੰ ਪਤਾ ਵੀ ਬਹੁਤ ਸਾਰਾ ਨੀਵੀਂ ਜਗ੍ਹਾ ਦੇ ਉੱਤੇ ਹੈਗੀ ਆ, ਜੀ। ਉੱਥੇ ਬਹੁਤ ਜ਼ਿਆਦਾ ਫਲੱਡ ਆਉਣ ਦੇ ਚਾਂਸ ਹੈਗੇ ਆ। ਜੀ, ਬਿਲਕੁਲ ਹਰਜੋਤ ਸਿੰਘ ਜੀ, ਨਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਬੌਮ ਸਾਈਕਲੋਨ ਇਸ ਟਾਈਮ ਜਿਸ ਨੂੰ ਆਖਿਆ ਜਾ ਰਿਹਾ ਆ, ਉਸਨੇ ਜਿਹੜੀ ਦਸਤਕ ਦਿੱਤੀ ਹੈਗੀ ਆ। ਨਦਰਨ ਕੈਲੀਫੋਰਨੀਆ ਦੇ ਵਿੱਚ ਇਸ ਦੀ ਮਾਰ ਸਭ ਤੋਂ ਭਿਆਨਕ ਰਹਿਣ ਵਾਲੀ ਆ। ਕਈ ਥਾਵਾਂ ਦੇ ਉੱਤੇ ਤਾਂ ਇਹ ਵੀ ਦੱਸਿਆ ਜਾ ਰਿਹਾ 2 ਤੋਂ ਲੈ ਕੇ 8 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ ਆ। ਇੱਕੋ ਦਿਨ ਦੇ ਵਿੱਚ ਇੰਨਾ ਮੀਂਹ ਪੈ ਜਾਣਾ, ਫਲੱਡਿੰਗ ਜਿਹੜੀ ਆ ਉਸ ਦੇ ਕਰਕੇ ਜ਼ਰੂਰ ਹੁੰਦੀ ਆ। ਆਲਰੇਡੀ ਆਪਾਂ ਦੇਖਿਆ ਆ ਵੀ ਪਿਛਲੇ ਆਏ ਸਟੋਰਮਸ ਦੇ ਨਾਲ ਵੀ ਹਰਜੋਤ ਸਿੰਘ ਜੀ ਵੀ ਇਹ ਇੱਦਾਂ ਦੇ ਜਿਹੜੇ ਮੀਂਹ ਦੇ ਨਾਲ ਫਲੱਡਿੰਗ ਜਿਹੜੀ ਕਿੰਨੀ ਵਾਪਰੀ ਆ, ਤੁਸੀਂ ਉਹ ਸ਼ਹਿਰਾਂ ਦੇ ਨਾਂ ਦੱਸੇ ਹੀ ਆ। ਸੋ ਇਸ ਵਾਰ ਟਰੀ ਡਿੱਗਣ ਦੀ ਸੰਭਾਵਨਾ ਇਹ ਹੋਰ ਵੀ ਜ਼ਿਆਦਾ ਖਤਰਾ ਇਸ ਲਈ ਆ ਵੀ ਨਾਲ ਤੇਜ਼ ਹਵਾਵਾਂ ਬਹੁਤ ਜ਼ਿਆਦਾ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਆ। ਸੋ ਇਹ ਬੌਮ ਸਾਈਕਲੋਨਸ ਮੀਟਰੀਓਲੋਜਿਸਟ ਬਹੁਤ ਘੱਟ ਜਿਹੜੇ ਸ਼ਬਦ ਇਸ ਨੂੰ ਜਿਹੜਾ ਉਹ ਵਰਤਦੇ ਆ, ਪਰ ਇਹ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਕਹਿੰਦੇ ਵੀ 24 ਜਿਹੜੇ ਮਿਲੀ ਬਾਰਡਸ ਆ ਉਹ ਇੱਕ ਦਿਨ ਦੇ ਵਿੱਚ ਜਦੋਂ ਪ੍ਰੈਸ਼ਰ ਥੱਲੇ ਨੂੰ ਜਿਹੜਾ ਉਹ ਆ ਜਾਂਦਾ ਆ, ਉਹਦੇ ਨਾਲ ਜਿਹੜਾ ਲੋ ਪ੍ਰੈਸ਼ਰ ਏਰੀਆ ਬਣਦਾ ਆ, ਉਹਦੇ ਕਰਕੇ ਇਹ ਲਗਾਤਾਰ ਮੀਂਹ ਇਸ ਵੱਲ ਨੂੰ ਜਿਹੜਾ ਉਹ ਪਾਣੀ ਜਿਹੜਾ ਉਹ ਖਿੱਚ ਆਉਂਦਾ ਆ ਤੇ ਫਿਰ ਐਟਮੋਸਫੇਰਿਕ ਰਿਵਰ ਤੇ ਬੌਮ ਸਾਈਕਲੋਨ ਵਰਗਾ ਜਿਹੜਾ ਮਾਹੌਲ ਆ ਉਹ ਇੱਥੇ ਬਣ ਜਾਂਦਾ ਹੈਗਾ ਆ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾ ਰਿਹਾ ਪੈਸੀਫਿਕ ਓਸ਼ਨ ਦੇ ਵਿੱਚ ਜਿਹੜਾ ਕਰੰਟ ਸਿਨਾਰੀਓ ਆ, ਜਿਹੜਾ ਲੋ ਪ੍ਰੈਸ਼ਰ ਏਰੀਆ ਇਸ ਟਾਈਮ ਪੈਸੀਫਿਕ ਓਸ਼ਨ ਦੇ ਵਿੱਚ ਬਣਿਆ ਆ, ਉਹ ਇਧਰਲੇ ਪਾਸੇ ਵੱਲ ਨੂੰ ਲਗਾਤਾਰ ਜਿਹੜਾ ਉਹ ਵੱਧ ਰਿਹਾ। 1300 ਮੀਲ ਦੂਰ ਸੀਗਾ, ਪਰ ਉਸ ਦੇ ਕਰਕੇ ਬਣੇ ਇਸ ਲੋ ਪ੍ਰੈਸ਼ਰ ਏਰੀਆ ਦੇ ਚੱਲਦਿਆਂ ਹੁਣ ਲਗਾਤਾਰ ਜਿਹੜਾ ਮੀਂਹ ਆ ਇੱਥੇ ਬਸ਼ਾਰ ਜਿਹੜੀ ਉਸਦੀ ਹੋਣ ਜਾ ਰਹੀ ਹੈਗੀ ਆ। ਸੋ ਕਈ ਥਾਵਾਂ ਦੇ ਉੱਤੇ ਇਹ ਪ੍ਰੋਬਲਮ ਜਿਹੜੀ ਉਹ ਆਊਗੀ। ਸੈਨ ਹੋਜ਼ੇ ਨੇ ਤਾਂ ਸਟੇਟ ਆਫ ਐਮਰਜੈਂਸੀ ਹੈ, ਸ਼ਹਿਰ ਨੇ ਪ੍ਰੋਕਲੇਮ ਜਿਹੜੀ ਉਹ ਕਰ ਦਿੱਤੀ ਆ। ਮੇਜਰ ਸਟਾਰਮ ਸਿਸਟਮ ਜਿਹੜਾ ਉਹ ਆ ਰਿਹਾ ਆ। ਅੱਜ ਜਦ ਹਰਜੋਤ ਸਿੰਘ ਜੀ ਮੈਂ ਇੱਥੇ ਜੇ ਫਰੈਜ਼ਨੋ 'ਚ ਇੰਨਾ ਮੀਂਹ ਨਹੀਂ ਪੈ ਰਿਹਾ ਇਸ ਵਾਲੇ ਜੀ ਕਾਉਂਟੀ ਦੇ ਵਿੱਚ, ਇੱਥੇ ਵੀ ਜਿਹੜੇ ਤੁਸੀਂ ਬੋਰਡਸ ਲੱਗੇ ਆ ਜਿਹੜੇ CHP ਦੇ LED ਵਾਲੇ ਬੋਰਡਸ ਆ, ਉਹਨਾਂ ਨੇ ਲਿਖਿਆ ਵੀ ਕਹਿੰਦੇ ਵੀ ਮੇਜਰ ਟਰੈਵਲ ਅਵੋਇਡ ਕਰੋ ਥਰਸਡੇ ਨਾਈਟ ਤੱਕ। ਸੋ ਉਹਨਾਂ ਨੇ ਇਹ ਵੀ ਜਿਹੜਾ ਹਦਾਇਤਾਂ ਜਿਹੜੀਆਂ ਉਹ ਦੇ ਰਹੇ, ਜਿੱਥੇ ਅਜੇ ਮੀਂਹ ਨਹੀਂ ਪੈ ਰਿਹਾ ਜਿਹੜੇ ਦੂਜੇ ਪਾਸੇ ਆ ਉੱਥੇ ਤਾਂ ਭਾਈ ਤੁਸੀਂ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਚੱਲਣਾ ਆ। ਆਪਾਂ ਬਾਰ-ਬਾਰ ਕਹਿੰਦੇ ਆ ਜਿੱਥੇ ਪਾਣੀ ਖੜਾ ਆ ਉਹ ਸਿਆਣਪ ਕਰੋ, ਉੱਥੋਂ ਗੱਡੀ ਯੂ ਟਰਨ ਮਾਰ ਕੇ ਜਿਹੜਾ ਉਹ ਨਿਕਲ ਜਾਓ, ਪਾਣੀ ਦੇ ਵਿੱਚੋਂ ਕੱਢਣ ਦੀ ਜਿਹੜੀ ਕੋਸ਼ਿਸ਼ ਨਾ ਕਰੋ, ਖਾਸ ਕਰਕੇ ਉੱਥੇ ਜਿੱਥੇ ਤੁਹਾਨੂੰ ਪਤਾ ਨਾ ਹੋਵੇ ਵੀ ਪਾਣੀ ਕਿੰਨਾ ਡੂੰਘਾ ਜਿਹੜਾ ਉੱਥੇ ਖੜਾ ਹੋ ਸਕਦਾ ਹੈਗਾ ਆ। ਸੋ ਭਾਈ ਇਸ ਚੀਜ਼ ਦਾ ਜਿਹੜਾ ਧਿਆਨ ਰੱਖੋ। ਇਹੋ ਜਿਹੇ ਮੌਕੇ ਦੇ ਉੱਤੇ
ਹਾਈਡਰੋਪਲੇਨਿੰਗ ਹੋਣੀ, ਗੱਡੀਆਂ ਦਾ ਸਕਿੱਡ ਕਰਕੇ ਐਕਸੀਡੈਂਟ ਹੋਣੇ, ਇਹ ਬੜੀ ਕਾਮਨ ਗੱਲ ਹੋ ਜਾਂਦੀ ਆ। ਜਿਹਨੇ ਪਹਿਲੀ ਵਾਰੀ ਇੱਦਾਂ ਚਲਾਉਣੀ ਆ ਉਹਦੇ ਲਈ ਹੋਰ ਵੀ ਜ਼ਿਆਦਾ ਮੁਸ਼ਕਲ ਬਣਦੀ ਆ। ਕੰਮਾਂ ਕਾਰਾਂ ਦੇ ਲਈ ਡਿਫਰੈਂਟ ਰਾਹ ਜਿਹੜਾ ਉਹ ਤੁਹਾਨੂੰ ਦੇਖਣਾ ਪੈਣਾ ਆ ਜੇ ਤੁਸੀਂ ਉੱਥੇ ਪਹੁੰਚਣਾ ਹੈਗਾ ਆ। ਸੋ ਇਹ ਜਿਹੜੀ ਪ੍ਰੋਬਲਮ ਆ, PG&E ਨੇ 1800 ਬੰਦਾ ਜਿਹੜਾ ਉਹ ਪਹਿਲੋਂ ਸੈੱਟ ਅਸਾਈਡ ਰੱਖਿਆ ਆ ਵੀ ਜੇ ਰੱਬ ਨਾ ਕਰੇ ਵੀ ਕਈ ਥਾਵਾਂ ਤੇ ਬਿਜਲੀ ਜਾਂਦੀ ਆ, ਤਾਰਾਂ ਟੁੱਟਦੀਆਂ ਨੇ, ਰੁੱਖ ਡਿੱਗਦੇ ਆ, ਤਾਂ 1800 ਬੰਦਾ ਉਹਨਾਂ ਨੇ ਪਹਿਲਾਂ ਹੀ ਅਲਰਟ ਦੇ ਉੱਤੇ ਰੱਖਿਆ ਵੀ ਤੁਹਾਨੂੰ ਕਿਸੇ ਵੀ ਵੇਲੇ ਵੱਖ-ਵੱਖ ਥਾਵਾਂ ਦੇ ਉੱਤੇ ਘੱਲਿਆ ਜਿਹੜਾ ਉਹ ਜਾ ਸਕਦਾ ਆ ਵੀ ਬਿਜਲੀ ਜਿਹੜੀ ਆ ਲੋਕਾਂ ਦੀ ਨਿਰਵਿਘਨ ਜਿਹੜੀ ਉਹ ਚੱਲ ਸਕੇ। ਅੱਜ ਸਵੇਰੇ 8 ਵਜੇ ਬੇ ਏਰੀਏ ਦੇ ਵਿੱਚ 632 ਕਸਟਮਰ ਅਜਿਹੇ ਸਨ ਜਿਨ੍ਹਾਂ ਦੀ ਬਿਜਲੀ ਜਿਹੜੀ ਉਹ ਗੁੱਲ ਹੋਈ ਸੀ। ਈਸਟ ਵੇ 'ਚ 225 ਤੇ 144 ਜਿਹੜੇ ਸਾਊਥ ਵੇ ਦੇ ਵਿੱਚ। ਸੋ ਇਸੇ ਤਰੀਕੇ ਦੇ ਨਾਲ ਸਮੱਡ ਵਾਲਿਆਂ ਨੇ ਵੀ ਇਦਾਂ ਦੀ ਹੀ ਤਿਆਰੀ ਆਪਣੇ ਵੱਲੋਂ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਸਾਰੇ ਜਾਣੇ ਧਿਆਨ ਜਿਹੜਾ ਉਹ ਰੱਖਣ, ਆਪੋ ਆਪਣੀਆਂ ਚੀਜ਼ਾਂ ਨੂੰ ਚਾਰਜ ਕਰਕੇ ਰੱਖੋ, ਇੰਪੋਰਟੈਂਟ ਡਾਕੂਮੈਂਟਸ ਵਾਟਰਪ੍ਰੂਫ ਬੈਗਸ ਦੇ ਵਿੱਚ ਪਾ ਕੇ ਜਿਹੜਾ ਉਹ ਰੱਖੋ, ਤਾਂ ਜੋ ਜੇ ਕਿਤੇ ਬਾਈ ਚਾਂਸ ਇਵੈਕੂਏਟ ਵੀ ਕਰਨਾ ਜਿਹੜਾ ਉਹ ਪਵੇ, ਜਿੱਦਾਂ ਵਿਲਟਨ ਦੇ ਟਾਊਨ ਵਾਲਿਆਂ ਨੂੰ ਕਰਨਾ ਪਿਆ ਸੀ, ਵੀ ਤੁਸੀਂ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਨਾਲ ਨਿਕਲ ਸਕੋ। ਜੀ ਬਿਲਕੁਲ। ਮੈਂ ਵੀ ਜਦੋਂ ਅੱਜ ਸਵੇਰੇ ਆਫਿਸ ਆ ਰਿਹਾ ਸੀ ਸੈਨੋਜ਼ੇ ਨੂੰ, ਇੰਨੀ ਜ਼ਿਆਦਾ ਹਵਾ ਤੇਜ਼ ਸੀ ਤੇ ਗੱਡੀ ਨੂੰ ਕੰਟਰੋਲ ਕਰਨਾ ਬੜਾ ਔਖਾ ਸੀ ਤੇ ਕਈ ਜਗ੍ਹਾ ਦੇ ਉੱਤੇ ਈਵਨ ਹਾਈਵੇ 680 ਦੇ ਉੱਤੇ ਟਰੀ ਜਿਹੜੇ ਆ ਸਾਈਡਾਂ ਤੇ ਲੱਗੇ ਉਹ ਟੁੱਟੇ ਹੋਏ ਸੀ ਤੇ ਜਿਹੜੇ ਆ ਕੈਲਟ੍ਰੈਨ ਵਾਲੇ ਉਹਨਾਂ ਨੂੰ ਕੱਟ ਰਹੇ ਸੀ। ਸੋ ਕੈਲੀਫੋਰਨੀਆ ਦੇ ਵਿੱਚ ਇਸ ਸਟਾਰਮ ਦੇ ਨਾਲ ਕਹਿੰਦੇ ਭਈ 4 ਇੰਚਸ ਤੱਕ ਮੀਂਹ ਪੈ ਸਕਦਾ। ਹਵਾਵਾਂ 40 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਕੈਲੀਫੋਰਨੀਆ ਇਨਲੈਂਡ ਵੈਲੀ ਦੇ ਵਿੱਚ, ਤੇ ਇਹ 60 ਤੋਂ 80 ਮੀਲ ਪਰ ਆਵਰ ਦੇ ਹਿਸਾਬ ਨਾਲ ਪਹੁੰਚਣਗੀਆਂ ਆਉਣ ਵਾਲੇ ਹਫ਼ਤੇ ਦੇ ਵਿੱਚ। ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਆ ਹੈਵੀ ਸਨੋ ਜਿਹੜੀਆਂ ਮਾਊਂਟੇਨਸ ਹੈਗੀਆਂ ਸਿਆਰਾ ਨਵਾਡਾਜ਼ ਆ ਜਾਂ ਹੋਰ ਇੱਧਰ ਉਹਨਾਂ ਦੇ ਵਿੱਚ ਜਿਹੜੀ ਸਨੋ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਪੈਣ ਜਾ ਰਹੀ ਹੈਗੀ ਆ। ਫਲੱਡ ਵਾਰਨਿੰਗ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਵੀ ਸੈਨ ਫਰਾਂਸਿਸਕੋ 'ਚ ਇਸ਼ੂ ਕੀਤੀ ਗਈ ਹੈਗੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਕੁਛ ਟਾਊਨ ਦੇ ਵਿੱਚ ਮੈਂਡੇਟਰੀ ਇਵੈਕੂਏਸ਼ਨ ਕੀਤੀ ਗਈ ਆ। ਆਪਣੇ ਲਾਗੇ ਵਾਟਸਨਵਿਲ ਫਲੱਡ ਪ੍ਰੋਨ ਸਿਟੀ ਆ, ਇੱਥੇ ਕੱਲ ਰਾਤੀ ਮੈਂਡੇਟਰੀ ਇਵੈਕੂਏਸ਼ਨ ਕੀਤੀ ਗਈ। ਕੁਛ ਪਾਰਟਸ ਸੈਂਟਾ ਕਰੂਜ਼ ਦੇ ਤੇ ਸਾਊਥ ਸੈਨ ਫਰਾਂਸਿਸਕੋ ਦੇ ਸ਼ਹਿਰ ਉੱਥੇ ਵੀ ਇਵੈਕੂਏਸ਼ਨ ਕੀਤੀ ਗਈ ਆ। ਸਿਟੀ ਆਫ ਸੈਨੋਜ਼ੇ ਨੇ ਜਦੋਂ ਹੀ ਲੋਕਲ ਐਮਰਜੈਂਸੀ ਡਿਕਲੇਅਰ ਕੀਤੀ ਤੇ ਨਾਲ ਹੀ ਸੈਨ ਮਟਿਓ ਤੇ ਸੈਂਟਾ ਕਰੂਜ਼ ਕਾਉਂਟੀਜ਼ ਨੇ ਵੀ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ। ਮੀਟੀਓਰੋਲੋਜਿਸਟ ਸੁਜੈਸਟ ਕਰ ਰਹੇ ਆ ਵੀ ਫਲੱਡਿੰਗ ਦੇ ਲਈ ਪ੍ਰਪੇਅਰ ਰਹੋ, ਡਾਊਨ ਟਰੀਜ਼ ਦੇ ਲਈ, ਪਾਵਰ ਆਊਟੇਜ ਦੇ ਲਈ, ਕਿਉਂਕਿ ਹਜੇ ਪਿਛਲਾ ਜਿਹੜਾ ਸਟਾਰਮ ਆਇਆ ਸੀ ਉਹਦੇ ਨਾਲ ਹਜੇ ਤੱਕ ਵੀ ਕਈ ਸੈਕਰਾਮੈਂਟੋ, ਲੋਡਾਈ, ਸਟਾਕਟਨ ਏਰੀਆ ਦੇ ਲੋਕਾਂ ਦੀ ਬਿਜਲੀ ਹਜੇ ਤੱਕ ਵੀ ਨਹੀਂ ਆਈ ਹੈਗੀ। ਸੋ ਇਹ ਜਿਹੜਾ ਐਟਮੋਸਫੇਰਿਕ ਰਿਵਰ ਆ ਕਾਫੀ ਜ਼ਿਆਦਾ ਜਿਹੜਾ ਮੀਂਹ ਲੈ ਕੇ ਆ ਰਿਹਾ, ਪਰ ਇੱਕ ਪਾਸੇ ਖੁਸ਼ੀ ਵੀ ਆ। ਸਨ ਮੈਕੀਨ ਕਾਉਂਟੀ ਦੇ ਇੱਕ ਟੈਰਾਨੋਵਾ ਰੇਂਜ ਗਰੋਅਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਮੈਂ 8500 ਏਕੜ ਪ੍ਰੋਡਿਊਸ ਗਰੋ ਕਰਦਾ ਆ। ਜਿਸ ਹਿਸਾਬ ਦੇ ਨਾਲ ਮੀਂਹ ਪਿਆ ਆ ਤੇ ਇਹ ਸਾਡੇ ਲਈ ਬਹੁਤ ਵਧੀਆ ਹੈਗਾ ਆ, ਕਿਉਂਕਿ ਨਹੀਂ ਤਾਂ ਡਰਾਊਟ ਸੀ ਤੇ ਸਾਨੂੰ ਲੱਗਦਾ ਨਹੀਂ ਸੀ ਵੀ ਅਗਲੇ ਸਾਲ ਜਿਹੜਾ ਸਾਨੂੰ ਪਾਣੀ ਆ ਉਹ ਮਿਲੇਗਾ। ਸੈਕਰਾਮੈਂਟੋ ਕਾਉਂਟੀ ਵਾਲੇ ਜਿਹੜੇ ਹਰਜੋਤ ਸਿੰਘ ਜੀ ਇਸ ਵਾਰ ਜ਼ਿਆਦਾ ਸੁਚੇਤ ਰਹਿਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਪਿਛਲੀ ਵਾਰੀ ਇੱਕ ਬੰਦਾ ਡੁੱਬ ਕੇ ਮਰ ਗਿਆ ਸੀਗਾ ਗੱਡੀ ਦੇ ਵਿੱਚ। ਸੋ ਡਰਾਊਨਿੰਗ ਡੈਥ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਬਹੁਤ ਰੀਅਲ ਡੇਂਜਰ ਹੈਗਾ ਆ। ਲੋਕ ਜਿਹੜਾ ਕਈ ਵਾਰੀ ਨਹੀਂ ਧਿਆਨ ਦਿੰਦੇ, ਫਸ ਜਾਂਦੇ ਆ ਤੇ ਇਹ ਜਿਹੜੀ ਪ੍ਰੋਬਲਮ ਇਸ ਟਾਈਮ ਆਈ ਆ। ਇਵੈਕੂਏਸ਼ਨ ਆਰਡਰ ਸੈਕਰਾਮੈਂਟੋ ਇਲਾਕੇ ਦੇ ਵਿੱਚ ਪਹਿਲੋਂ ਵੀ ਜਿਹੜੇ ਆਏ, ਬੰਨ ਟੁੱਟੇ ਨੇ, ਲੈਵੀਜ਼ ਜਿਹੜੀਆਂ ਉਹ ਕਈ ਥਾਵਾਂ ਦੇ ਉੱਤੇ ਟੁੱਟੀਆਂ ਸੀਗੀਆਂ। ਵਿਲਟਨ ਦੇ ਲਾਗੇ ਜਿਹੜੀਆਂ 2 ਥਾਵਾਂ ਤੋਂ ਟੁੱਟੀਆਂ ਜਿੱਤੇ ਤੇ ਮਿਲੀਅਨਸ ਆਫ ਡਾਲਰ ਪਹਿਲਾਂ ਵੀ ਸਪੈਂਡ ਕੀਤਾ ਗਿਆ ਸੀ। ਹੁਣ ਕਹਿੰਦੇ ਵੀ ਉਸ ਨੂੰ ਪੱਥਰਾਂ ਦੇ ਨਾਲ ਜਿਹੜਾ ਉਹ ਰੋਕਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਆ। ਬ੍ਰੈਡਲੀ ਬ੍ਰੇਕ ਕਰਕੇ ਜਿਹੜੀ ਲੈਵੀ ਟੁੱਟੀ ਆ ਉਸ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਆ ਤੇ ਹੁਣ ਰੌਕਸ ਦੇ ਨਾਲ, ਪੱਥਰਾਂ ਦੇ ਨਾਲ ਉਸ ਨੂੰ ਭਰਨ ਦੀ ਜਿਹੜੀ ਕੋਸ਼ਿਸ਼ ਆ ਉਸ ਬੰਨ ਨੂੰ ਕੀਤੀ ਜਾ ਰਹੀ ਆ। 6 ਫਲੈਗਸ ਜਿਹੜਾ ਆ ਉਹ ਬੰਦ ਕੀਤਾ ਗਿਆ ਆ। ਜਿਹੜਾ 6 ਫਲੈਗਸ ਡਿਸਕਵਰੀ ਕਿੰਗਡਮ ਆ ਉਹ ਅੱਜ ਦੇ ਦਿਨ ਸਟਾਰਮ ਦੇ ਕਰਕੇ ਬੰਦ ਜਿਹੜਾ ਉਹ ਰਹੂਗਾ। ਪਾਰਕ ਵਾਲੇ ਕਹਿੰਦੇ ਵੀ ਜਿਨ੍ਹਾਂ ਨੇ ਵੀ ਪਹਿਲਾਂ ਟਿਕਟਾਂ ਖਰੀਦੀਆਂ ਸੀਗੀਆਂ ਉਹਨਾਂ ਨੂੰ ਜਦੋਂ ਵੀ ਦੁਬਾਰਾ ਖੁੱਲਦਾ ਆ ਤੇ ਉਦੋਂ ਅਸੀਂ ਉਹਨਾਂ ਨੂੰ ਓਨਰ ਜਿਹੜਾ ਉਹ ਕੀਤਾ ਜਾਵੇਗਾ ਵੀ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਉਹ ਚੱਲਣਗੀਆਂ। ਸੋ ਇਸੇ ਦੌਰਾਨ ਜਿਹੜਾ ਹਰਜੋਤ ਸਿੰਘ ਜੀ ਆਪਾਂ ਇਨਸਾਨਾਂ ਦੀ ਗੱਲ ਕਰਦੇ ਹੀ ਆ, ਜਿਹੜੇ ਜਾਨਵਰ ਵਿਚਾਰੇ ਆ ਉਹਨਾਂ ਦਾ ਵੀ ਬੜੀ ਪ੍ਰੋਬਲਮ ਇਸ ਦੇ ਵਿੱਚ ਆਉਂਦੀ ਹੈ। ਕਈ ਜਿਹੜੇ ਪੈਟਸ ਆ ਉਹ ਗਵਾਚ ਜਾਂਦੇ ਆ। ਸੋ ਕਈ ਜਿਹੜੇ ਐਨੀਮਲ ਸ਼ੈਲਟਰਸ ਆ ਉਹ ਥਾਂ ਬਣਾ ਰਹੇ ਆ
ਵੀ ਹੋਰ ਜੇ ਕਈਆਂ ਦੇ ਪੈਟਸ ਗਵਾਚੇ ਉਹਨਾਂ ਨੂੰ ਮਿਲਦੇ ਇਸ ਐਮਰਜੈਂਸੀ ਦੇ ਦੌਰਾਨ ਤਾਂ ਉਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਉੱਥੇ ਰੱਖਿਆ ਜਾ ਸਕੇ। ਸੋ ਤਕਰੀਬਨ ਨਦਰਨ ਕੈਲੀਫੋਰਨੀਆ ਦੀਆਂ ਸਾਰੀਆਂ ਹੀ ਕਾਉਂਟੀਜ਼ ਦੇ ਵਿੱਚ ਜਿਹੜੇ ਬੈਗਸ ਆ ਉਹ ਇਸ ਟਾਈਮ ਵੰਡੇ ਜਾ ਰਹੇ ਆ ਤਾਂ ਜੋ ਲੋਕ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਜਿਹੜਾ ਇਸ ਦੇ ਵਿੱਚ ਬਚਾ ਕੇ ਰੱਖ ਸਕਣ। ਜੀ, ਕੱਲ ਯੂਬਾ ਸਿਟੀ ਦੇ ਵਿੱਚ 2 ਘਰਾਂ ਨੂੰ ਅੱਗ ਵੀ ਲੱਗੀ ਆ, ਪੂਰੀ ਤਰ੍ਹਾਂ ਸੜ ਕੇ ਸੁਆਹ ਹੋਏ ਆ। ਸੋ ਬਿਲਕੁਲ ਸਰੋਤਿਓ, ਜੇ ਤੁਸੀਂ ਆਪਣੇ ਏਰੀਏ ਬਾਰੇ ਵੀ ਕੋਈ ਅਪਡੇਟ ਦੇਣੀ ਚਾਹੁੰਦੇ ਆ, ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ, ਤੇ ਜਾਂ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਤੇ, ਕਿਉਂਕਿ ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9 ਵਜੇ ਤੋਂ ਲੈ ਕੇ 10 ਵਜੇ ਤਾਈਂ, ਉੱਥੇ ਆਪਣਾ ਕਮੈਂਟ ਪਾ ਸਕਦੇ ਹੋ। ਓਵਰਆਲ ਜੇ ਦੱਸਦੇ ਜਾਈਏ, ਅੱਜ ਸਵੇਰੇ ਜਿੰਨੇ ਵੀ ਮੇਜਰ ਹਾਈਵੇਜ਼ ਆ ਉੱਥੇ ਰਸ਼ ਜ਼ਿਆਦਾ ਨਹੀਂ ਹੈਗਾ, ਕਿਤੇ ਵੀ ਕੋਈ ਜਿਹੜਾ ਬੈਕਅਪ ਨਹੀਂ ਹੈਗਾ, ਕਿਉਂਕਿ ਲੋਕਾਂ ਨੂੰ ਇੰਨਾ ਜ਼ਿਆਦਾ ਸੂਚਿਤ ਕੀਤਾ ਗਿਆ ਵੱਖ-ਵੱਖ ਕਾਉਂਟੀਜ਼ ਵੱਲੋਂ, ਸ਼ਹਿਰਾਂ ਵੱਲੋਂ, ਤੇ ਲੋਕ ਹੁਣ ਘਰਾਂ ਦੇ ਵਿੱਚ ਹੀ ਮੈਜੋਰਟੀ 'ਚ ਕੰਮ ਕਰ ਰਹੇ ਆ। ਮੈਂ ਵੀ ਜਦੋਂ ਆਇਆ ਸੀ ਟ੍ਰੈਫਿਕ ਬੜਾ ਘੱਟ ਸੀਗਾ। ਸੋ ਸਾਰੇ ਹਾਈਵੇਜ਼ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਉੱਥੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਚੱਲ ਰਹੀ ਹੈਗੀ। ਜਿਹੜਾ ਮੇਜਰ ਵਿੰਟਰ ਸਟਾਰਮ ਆ, ਇਹ ਕੈਲੀਫੋਰਨੀਆ ਤੋਂ ਬਾਅਦ ਫਿਰ ਅਪਰ ਮਿਡਵੈਸਟ ਉੱਧਰ ਵੀ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਕਰ ਰਿਹਾ। ਵੈਸਟ ਕੋਸਟ ਦੇ ਵਿੱਚ ਕਾਫੀ ਮੀਂਹ ਪੈ ਰਿਹਾ। ਕੱਲ ਸੈਨ ਫਰਾਂਸਿਸਕੋ 'ਚ 2 ਫਲਾਈਟਾਂ ਨੂੰ ਰੀਰਾਊਟ ਕੀਤਾ ਗਿਆ ਕਿਉਂਕਿ ਉਹ ਲੈਂਡ ਨਹੀਂ ਕਰ ਸਕੀਆਂ। ਸੋ ਅੱਜ ਵੀ ਕਹਿੰਦੇ ਵੀ ਕਈ ਫਲਾਈਟਸ ਸੈਨ ਫਰਾਂਸਿਸਕੋ 'ਚ ਨਹੀਂ ਉਤਰ ਸਕਣਗੀਆਂ। ਹਵਾ ਬਹੁਤ ਤੇਜ਼ ਚੱਲ ਰਹੀ ਆ। ਬਾਅਦ ਦੁਪਹਿਰ 'ਚ ਜਿਹੜਾ ਮੀਂਹ ਆ ਬਹੁਤ ਹੀ ਤੇਜ਼ ਆਊਗਾ। ਤੇ ਇਸੇ ਤਰ੍ਹਾਂ ਮਿੰਨੇਐਪਲਸ ਦੇ ਵਿੱਚ ਡੈਲਟਾ ਜੈਟ ਇੱਕ ਆਈਸੀ ਟੈਕਸੀਵੇ ਤੋਂ ਬੈਂਟ ਆਫ ਜਿਹੜਾ ਉਹ ਤੋਂ ਜਿਹੜਾ ਉਤਰ ਨਹੀਂ ਸਕਿਆ, ਖਿਸਕ ਗਿਆ, ਤੇ ਉਸ ਨੂੰ ਜਿਹੜਾ ਆ ਬੜਾ ਲੰਮਾ ਸਮਾਂ ਲੱਗਾ ਉਹਨੂੰ ਕੰਟਰੋਲ ਕਰਨ ਦੇ ਵਿੱਚ। ਤੇ ਕਹਿੰਦੇ ਵੀ 146 ਲੋਕ ਇਸ ਫਲਾਈਟ ਦੇ ਵਿੱਚ ਸੀਗੇ ਜੋ ਲਾਸ ਕਾਵਸ ਮੈਕਸੀਕੋ ਤੋਂ ਆ ਰਹੀ ਸੀ, ਤੇ ਸਾਰੇ ਹੀ ਸੇਫਲੀ ਜਿਹੜੇ ਆ ਬਾਹਰ ਕੱਢੇ ਗਏ। 147 ਦੇ ਕਰੀਬ ਪੈਸੇਂਜਰਸ, ਕਿਸੇ ਦੇ ਕੋਈ ਸੱਟ ਚੋਟ ਵਗੈਰਾ ਨਹੀਂ ਲੱਗੀ। ਇਹ ਮੈਟਰੋਪੋਲੀਟਨ 에ਅਰਪੋਰਟ ਕਮਿਸ਼ਨ ਨੇ ਦੱਸਿਆ ਹੈਗਾ ਆ। ਸੋ ਉੱਥੇ 10 ਇੰਚ ਤੱਕ ਆਲਰੇਡੀ ਸਨੋ ਪੈ ਚੁੱਕੀ ਆ। ਮਿੰਨੇਐਪਲਸ ਏਰੀਏ, ਮਿਨੇਸੋਟਾ ਏਰੀਏ 'ਚ, ਵਿਸਕੌਨਸਨ ਏਰੀਏ 'ਚ, ਤੇ 7 ਤੋਂ ਲੈ ਕੇ 5 ਤੋਂ 7 ਇੰਚ ਤੱਕ ਹੋਰ ਸਨੋ ਪੈਣ ਦੀ ਆਸ ਹੈਗੀ ਆ। ਜੀ ਬਿਲਕੁਲ, ਵੈਸਟ ਕੋਸਟ ਜਿਹੜਾ ਹਰਜੋਤ ਸਿੰਘ ਜੀ ਮੀਂਹ ਨੇ ਝੰਬਿਆ ਆ, ਤੇ ਉਧਰ ਜਿਹੜਾ ਈਸਟਰਨ ਕੋਸਟ ਆ ਉਹ ਟਰਨੇਡੋਜ਼ ਝੰਬ ਰਿਹਾ ਹੈਗਾ ਆ। ਬਹੁਤ ਸਾਰੇ ਜਿਹੜੇ ਸੂਬੇ ਹਰਜੋਤ ਸਿੰਘ ਜੀ ਈਸਟਰਨ ਕੋਸਟ ਵਾਲੇ ਪਾਸੇ, ਉਹਨਾਂ ਨੂੰ ਟਰਨੇਡੋ ਵਾਚ ਦੇ ਵਿੱਚ ਰੱਖਿਆ ਗਿਆ ਹੈਗਾ ਆ ਵੀ ਉੱਥੇ ਟਰਨੇਡੋਜ਼ ਇਸ ਟਾਈਮ ਆ ਸਕਦੇ। ਸੋ ਇਹ ਬਦਲ ਰਹੇ ਮੌਸਮ ਦੀਆਂ ਜਿਹੜੀਆਂ ਤਬਦੀਲੀਆਂ ਆ, ਕਲਾਈਮੇਟ ਚੇਂਜ ਦੇ ਨਾਲ ਇਦਾਂ ਦੇ ਜਿਹੜੇ ਵਰਤਾਰੇ ਆ ਬਹੁਤ ਜ਼ਿਆਦਾ ਵਾਪਰਨ ਲੱਗੇ ਆ। ਯੂਰਪ ਤੋਂ ਹਰਜੋਤ ਸਿੰਘ ਜੀ ਕੱਲ ਖਬਰ ਆ ਰਹੀ ਸੀ, ਸਭ ਤੋਂ ਗਰਮ ਜਿਹੜੀਆਂ ਠੰਡ ਵਾਲੇ ਸਿਆਲ ਵਾਲੇ ਦਿਨ ਆ ਉਹ ਰਹੇ ਆ 60-60 ਡਿਗਰੀ ਤੱਕ ਫਾਰਨਹਾਈਟ ਜਿਹੜੀ ਆ ਟੈਂਪਰੇਚਰ। ਜਿੰਨਾ ਥਾਵਾਂ ਦੇ ਉੱਤੇ ਬਰਫ਼ ਹੀ ਬਰਫ਼ ਤੇ ਠੰਡ ਹੀ ਠੰਡ ਕਹਿਰ ਦੀ ਪੈਂਦੀ ਹੁੰਦੀ ਸੀ, ਉੱਥੇ ਜਿਹੜਾ ਹੋ ਰਿਹਾ ਆ। ਸੋ ਕਲਾਈਮੇਟ ਚੇਂਜ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੰਨਾ ਜ਼ਿਆਦਾ ਬਦਲਾਵ ਆਉਣਾ ਆ। ਦੇਖੋ ਕਿੰਨਾ ਇਸ ਟਾਈਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਆ। ਅਮਰੀਕਾ ਦੇ ਵਿੱਚ 2022 ਦੇ ਵਿੱਚ ਹਰਜੋਤ ਸਿੰਘ ਜੀ 17 ਕੇ 18 ਅਜਿਹੇ ਸਟਾਰਮਸ ਵੱਖ-ਵੱਖ ਹਿੱਸਿਆਂ ਦੇ ਵਿੱਚ ਆਏ, ਜਿਨ੍ਹਾਂ ਨੂੰ ਮਲਟੀ ਬਿਲੀਅਨ ਡਾਲਰ ਨੁਕਸਾਨ ਵਾਲਾ ਜਿਹੜਾ ਉਹ ਗਰਦਾਨਿਆ ਗਿਆ ਹੈਗਾ ਆ। ਸੋ ਇਦਾਂ ਦੇ ਜਿਹੜੇ ਸਟਾਰਮਸ ਦਾ ਆਉਣਾ, ਇਸ ਤਰੀਕੇ ਦੇ ਨਾਲ ਦੇਖੋ ਕਿੰਨਾ ਜ਼ਿਆਦਾ ਮਨੀ ਇਹਦੇ ਉੱਤੇ ਜਿਹੜੀ ਉਹ ਲੱਗਣੀ ਆ, ਲੋਕਾਂ ਦੀਆਂ ਜਾਨਾਂ ਜਿਹੜੀਆਂ ਆ ਨਾਲ ਉਹ ਜਾ ਰਹੀਆਂ ਆ। ਸੋ ਇਹ ਕਲਾਈਮੇਟ ਚੇਂਜ ਨੂੰ ਦੇਖਦੇ ਹੋਏ ਬੜਾ ਕੁਝ ਕਰਨ ਵਾਲਾ ਇਸ ਦੇ ਵਿੱਚ ਪਿਆ ਆ। ਆਲਦੋ ਇਹ ਬੜਾ ਪੋਲੀਟੀਕਲ ਮੁੱਦਾ ਜਿਹੜਾ ਕਈ ਵਾਰੀ ਬਣ ਜਾਂਦਾ ਆ, ਪਰ ਇਦਾਂ ਦੇ ਵਰਤਾਰੇ 1 ਸਾਲ ਦੇ ਵਿੱਚ ਇੰਨੀ ਵਾਰੀ ਥਾਂ-ਥਾਂ ਦੇ ਉੱਤੇ ਜਿਹੜੇ ਉਹ ਵਾਪਰਨੇ, ਇਹ ਕੋਈ ਚੰਗੀ ਗੱਲ ਜਿਹੜੀ ਉਹ ਨਹੀਂ ਹੈਗੀ। ਸੋ 30 ਮਿਲੀਅਨ ਲੋਕ ਟੋਰਨੇਡੋ ਪ੍ਰੋਡਿਊਸਿੰਗ ਸਟਾਰਮਸ ਜਿਹੜੇ ਈਸਟ ਵਾਲੇ ਪਾਸੇ ਨੂੰ ਆ ਰਹੇ ਆ, ਉਹਦੇ ਖਤਰੇ ਅਧੀਨ ਚੱਲ ਰਹੇ ਆ। ਮਿਲੀਅਨਸ ਆਫ ਲੋਕ ਵੈਸਟਰਨ ਕੋਸਟ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਨਦਰਨ ਕੈਲੀਫੋਰਨੀਆ 'ਚ ਇਹ ਬੌਮ ਸਾਈਕਲੋਨ ਜਿਸ ਨੂੰ ਆਖਿਆ ਜਾ ਰਿਹਾ ਹੈ, ਐਟਮੋਸਫੇਰਿਕ ਰਿਵਰ, ਵੱਖ-ਵੱਖ ਨਾਮ ਜਿਹੜੇ ਉਹ ਦਿੱਤੇ ਜਾ ਰਹੇ ਆ ਵੀ ਉੱਥੇ ਜਿਹੜੇ ਉਹ ਉਸ ਦੇ ਵਿੱਚ ਫਸੇ ਆ। ਸੋ ਮਿਲੀਅਨਸ ਆਫ ਲੋਕਾਂ ਦੀ ਜਿਹੜੀ ਪਬਲਿਕ ਸੇਫਟੀ ਆ, ਲੋਕਾਂ ਦੀ ਜਿਹੜੀ ਸੇਫਟੀ ਆ, ਉਹ ਇਸ ਟਾਈਮ ਬਹੁਤ ਖਤਰੇ ਦੇ ਵਿੱਚ ਚੱਲ ਰਹੀ ਆ। ਰਸ਼ੀਅਨ ਰਿਵਰ ਜਿਹੜੀ ਨਦਰਨ ਕੈਲੀਫੋਰਨੀਆ ਦੇ ਵਿੱਚ ਵਗਦੀ ਆ, ਉਹਦੇ ਬਾਰੇ ਇਹ ਦੱਸਿਆ ਜਾ ਰਿਹਾ ਹੈ ਵੀ ਉਹ ਫਲੱਡ ਕਰ ਜਾਵੇਗੀ। ਯਾਦ ਹੋਣਾ ਹੈ ਹਰਜੋਤ ਸਿੰਘ ਜੀ, ਅੱਜ ਤੋਂ ਕਈ ਵਰੇ ਪਹਿਲਾਂ ਇੱਕ ਇੰਡੀਅਨ ਪਰਿਵਾਰ ਰਸ਼ੀਅਨ ਰਿਵਰ ਦੇ ਲਾਗੋਂ ਲੰਘ ਰਿਹਾ ਸੀ, ਉਹਨਾਂ ਦੀ ਗੱਡੀ ਏਦਾਂ ਹੀ ਫਲੱਡ ਦੇ ਵਿੱਚ ਉੱਥੇ ਜਿਹੜੀ ਉਹ
ਰੁੜ ਗਈ ਅੱਛਾ ਸੀਗੀ। ਜੀ। ਸੋ ਇਹ ਉਹੀ ਰਸ਼ੀਅਨ ਰਿਵਰ ਆ, ਉਹ ਇੱਕ ਵਾਰੀ ਫੇਰ ਕਹਿੰਦੇ ਆ ਵੀ ਫਲੱਡਿੰਗ ਜਿਹੜੀ ਉਹਦੇ ਇਰਦ ਗਿਰਦ ਆ, ਖਾਸ ਕਰਕੇ ਉਹਦੇ ਤੱਟ ਦੇ ਨਜ਼ਦੀਕ ਉੱਥੇ ਹੋਣ ਦੀ ਸੰਭਾਵਨਾ ਆ। ਗਿਊਨਰਵਿਲ ਕਰਕੇ ਜਿਹੜਾ ਇਲਾਕਾ ਆ, ਉਸ ਨੂੰ ਹੁਣ ਪ੍ਰਪੇਅਰ ਕੀਤਾ ਜਾ ਰਿਹਾ ਹੈ ਵੀ ਇਹ ਰਸ਼ੀਅਨ ਰਿਵਰ ਦੀ ਫਲੱਡਿੰਗ ਤੋਂ ਕਿੱਦਾਂ ਜਿਹੜਾ ਉਹ ਬਚਿਆ ਜਾਵੇ। ਬਾਕੀ ਜਿਹੜੇ ਡਰਾਈਵ ਕਰ ਰਹੇ ਆ, ਟਰੈਵਲ ਕਰ ਰਹੇ ਆ, ਸਪੀਡ ਜਿਹੜੀ ਆ ਭਾਈ ਧੀਮੀ ਕਰ ਲਓ, ਸਲੋ ਕਰ ਲਓ। ਜਿਹੜੀ ਦੁਰਘਟਨਾ ਦੇ ਨਾਲੋਂ ਦੇਰੀ ਭਲੀ ਜਿਹੜੇ ਇਹ ਸ਼ਬਦ ਵਰਤਿਆ ਜਾਂਦਾ ਆ, ਇਹ ਬਿਲਕੁਲ ਸਹੀ ਆ। ਆਰਾਮ ਦੇ ਨਾਲ ਜਾਓ। ਜੇ ਇਹੋ ਜਿਹੇ ਮੌਕੇ ਤੇ ਤੁਹਾਨੂੰ ਫ੍ਰੀਵੇ ਤੇ ਚਲਾਉਣ ਨੂੰ ਡਰ ਲੱਗਦਾ ਆ ਤੇ ਸ਼ਹਿਰ ਦੇ ਵਿੱਚ ਹੀ ਜਾਣਾ ਆ, ਤੇ ਭਾਈ ਗਲੀਆਂ ਥਾਣੀ ਵੀ ਜਿਹੜਾ ਤੁਸੀਂ ਹੋ ਸਕਦੇ ਆ, ਪਰ ਮੇਕ ਸ਼ੋਰ ਕਰੋ ਵੀ ਤੁਹਾਡੀ ਉਹ ਗਲੀਆਂ ਵੀ ਫਲੱਡਡ ਨਾ ਹੋਣ। ਉਹ ਸਾਰਾ ਕੁਝ ਜਿਹੜਾ ਤੁਹਾਨੂੰ ਧਿਆਨ ਦੇ ਨਾਲ ਚੱਲਣ ਦੀ ਜ਼ਰੂਰਤ ਆ, ਤੇ 15-20 ਮਿੰਟ ਭਾਈ ਐਕਸਟਰਾ ਲੈ ਕੇ ਜਿਹੜਾ ਉਹ ਨਿਕਲੋ। ਇੰਨੀ ਕੁ ਦੇਰੀ ਜਿਹੜੀ ਹੋਣ ਦੀ ਸੰਭਾਵਨਾ ਆਮ ਹੁਣ ਹੋ ਸਕਦੀ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਦੇ ਜਨੀਨ ਜੋਨਸ ਨੇ ਇਹ ਕਿਹਾ ਆ ਵੀ ਹਜੇ ਤੱਕ ਜਿਹੜਾ ਡਰਾਊਟ ਆ ਉਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ ਵੀ ਡਰਾਊਟ ਜਿਹੜਾ ਖਤਮ ਹੋਇਆ ਹੈਗਾ। ਇਹ ਸਾਨੂੰ ਕੁਝ ਸਮਾਂ ਲੱਗੂਗਾ ਫਿਗਰ ਆਊਟ ਕਰਨ ਦੇ ਲਈ। ਤੇ ਜੇ ਆਪਾਂ ਸਦਰਨ ਕੈਲੀਫੋਰਨੀਆ ਦੀ ਵੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਲਾਸ ਐਂਜਲਸ ਵੱਲ ਵੀਰਵਾਰ ਨੂੰ ਜਿਹੜਾ ਆ ਮੀਂਹ ਸ਼ੁਰੂ ਹੋ ਜਾਊਗਾ, ਤੇ ਕਾਫੀ ਉੱਥੇ ਵੀ ਹੈਵੀ ਰੇਨ ਦੱਸਿਆ ਗਿਆ ਆ। ਥ੍ਰੈਟ ਦੱਸੀ ਗਈ ਆ ਮੱਡ ਸਲਾਈਡਸ ਦੀ, ਕਿਉਂਕਿ ਵਾਈਲਡ ਫਾਇਰ ਵਰਨਸ ਹੋਈਆਂ ਸੀਆਂ, ਤੇ ਹੁਣ ਉੱਥੇ ਜਿਹੜੀ ਮਿੱਟੀ ਆ ਉਹਨੂੰ ਫੜਨ ਦੇ ਲਈ ਜਿਹੜਾ ਘਾਹ ਫੂਸ ਆ ਉਹ ਤਾਂ ਆਲਰੇਡੀ ਸੜ ਚੁੱਕਾ ਹੈਗਾ। ਸੋ ਇਹਦੇ ਲਈ ਕਹਿੰਦੇ ਭਈ ਵੀਰਵਾਰ ਤੇ ਸ਼ੁੱਕਰਵਾਰ 2 ਦਿਨ ਬੜੇ ਜਿਹੜੇ ਆ ਖਤਰਨਾਕ ਹੈਗੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ। 4 ਇੰਚ ਤੋਂ ਲੈ ਕੇ 8 ਇੰਚ ਤੱਕ ਮੀਂਹ ਉੱਥੇ ਪੈ ਸਕਦਾ। 4 ਇੰਚ ਸ਼ਹਿਰਾਂ ਦੇ ਲਾਗੇ ਦੁਆਗੇ ਤੇ 8 ਇੰਚ ਜਿਹੜਾ ਆ ਪਹਾੜੀਆਂ ਦੇ ਵਿੱਚ। ਸੈਨ ਗੈਬਰੀਅਲ ਵੈਲੀ ਕੇ ਰੇਲਸ ਉੱਥੇ ਇੰਸਟਾਲ ਕੀਤੀਆਂ ਗਈਆਂ ਸਟਰੀਟਸ ਦੇ ਉੱਤੇ, ਤਾਂ ਕਿ ਜਿਹੜਾ ਆ ਸਟਾਰਮ ਨਾ ਆ ਸਕੇ। ਸੋ ਜਿਹੜੀਆਂ ਫਲੱਡਿੰਗ ਨਾ ਹੋ ਸਕੇ। ਟਰੀ ਜਿਹੜੇ ਆ ਪਾਵਰ ਆ ਉਹ ਕਾਫੀ ਡਿੱਗਣਗੇ। ਪਾਵਰ ਆਊਟੇਜ ਤੇ ਰੋਡਸ ਤੇ ਹੋਰ ਜਿਹੜੀਆਂ ਆ ਉਹ ਬੰਦ ਹੋਣਗੀਆਂ। ਅਰਬਨ ਤੇ ਸਮਾਲ ਸਟਰੀਮਸ ਉਹਨਾਂ ਦੇ ਵਿੱਚ ਫਲੱਡਿੰਗ ਜਿਹੜੀ ਆ ਪੂਰੀ ਤਰ੍ਹਾਂ ਪੋਸੀਬਲ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਧਿਆਨ ਰੱਖਣ ਵਾਲੀ ਗੱਲ ਆ। ਜਿਹੜਾ ਨੈਸ਼ਨਲ ਵੈਦਰ ਸਰਵਿਸ ਸੈਕਰਾਮੈਂਟੋ ਆ, ਉਹਨਾਂ ਨੇ ਤਾਂ ਨਦਰਨ ਕੈਲੀਫੋਰਨੀਆ ਦੀਆਂ ਕਾਫੀ ਜ਼ਿਆਦਾ ਜਿਹੜੀਆਂ ਕਾਉਂਟੀਜ਼ ਆ, ਉਹਨਾਂ ਸਾਰਿਆਂ ਨੂੰ ਪੋਸੀਬਲ ਫਲੱਡਿੰਗ ਵਾਚ ਦੇ ਵਿੱਚ, ਫਲੱਡ ਵਾਚ ਦੇ ਵਿੱਚ ਉਹ ਐਡ ਕੀਤਾ ਹੈਗਾ ਆ। ਸੋ ਅਰਬਨ ਫਲੱਡਿੰਗ ਬਹੁਤ ਕਾਮਨ ਜਿਹੜੀ ਉਹ ਹੋਊਗੀ। ਦਰਿਆ ਚੋ ਜਿਹੜੇ ਉਹ ਚੜ੍ਹ ਕੇ ਜਿਹੜੇ ਉਹ ਚੱਲਣਗੇ, ਤੇ 30-30 ਫੁੱਟ ਦੀਆਂ ਛੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਸਮੁੰਦਰ ਦੇ ਵਿੱਚ ਜਿਹੜੀਆਂ ਉਹ ਦੱਸੀਆਂ ਗਈਆਂ ਆ। ਇਹੋ ਜਿਹੇ ਮੌਕੇ ਦੇ ਉੱਤੇ ਕਈ ਵਾਰੀ ਹੁੰਦੇ ਆ ਲੋਕ ਜਿਹੜੇ ਕਹਿੰਦੇ ਵੀ ਚੱਲ ਕੋਈ ਨਹੀਂ, ਆਪਾਂ ਉੱਧਰ ਟਹਿਲਣ ਵੀ ਚੱਲਦੇ ਆ ਤੇ ਆਨੰਦ ਮਾਣਦੇ ਆ ਵੀ ਛੱਲਾਂ ਜਿਹੜੀਆਂ ਕਾਫੀ ਉੱਚੀਆਂ ਹੋਣਗੀਆਂ, ਤੇ ਭਾਈ ਜਿਹੜਾ ਬਚ ਕੇ ਧਿਆਨ ਦੇ ਨਾਲ, ਕਿਉਂਕਿ ਐਮਰਜੈਂਸੀ ਸਰਵਿਸਿਜ਼ ਸਾਰੇ ਪਾਸੇ ਜਿਹੜੀਆਂ ਉਹ ਵਿਅਸਤ ਹੋਣਗੀਆਂ, ਵੀ ਇਹੋ ਜਿਹੀ ਥਾਂ ਦੇ ਉੱਤੇ ਕਿਤੇ ਤੁਸੀਂ ਬੰਦਾ ਇਹੋ ਜਿਹੀ ਫਸ ਨਾ ਜਾਵੇ ਵੀ ਬਾਅਦ ਚ ਇੱਧਰ ਨੂੰ ਵੀ ਜਿਹੜਾ ਹੋਣਾ ਪਵੇ। ਇਸ ਟਾਈਮ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਆਪਾਂ ਸਟ੍ਰੇਨ ਜਿਹੜਾ ਆ ਇਹਨਾਂ ਰਿਸੋਰਸਿਸ ਦੇ ਉੱਤੇ, ਸਰਵਿਸਿਜ਼ ਦੇ ਉੱਤੇ ਜਿਹੜਾ ਉਹ ਨਾ ਪਾਈਏ, ਜਸਟ ਬਿਕੋਜ਼ ਆਪਾਂ ਜਿਹੜਾ ਘੁੰਮਣ ਫਿਰਨ ਬਾਰੇ ਜਿਹੜਾ ਉਹ ਸੋਚ ਰਹੇ ਆ। ਬੇ ਏਰੀਆ ਵੈਦਰ ਸਰਵਿਸ ਵਾਲੇ ਤਾਂ ਕਹਿ ਰਹੇ ਵੀ ਘਰਾਂ ਦੇ ਵਿੱਚ ਹੀ ਜਿਹੜਾ ਉਹ ਰਹੋ। ਆਲਦੋ ਮੀਂਹ ਆ, ਬਰਫ਼ਬਾਰੀ ਇੱਥੇ ਤਾਂ ਚਲੋ ਨਹੀਂ ਹੁੰਦੀ, ਪਰ ਇਹ ਜਿਹੜਾ ਰੀਅਲ ਜਿਹੜਾ ਡੇਂਜਰ ਆਫ ਫਲੱਡਿੰਗ ਆ ਉਹ ਬਹੁਤ ਜ਼ਿਆਦਾ ਆ। ਆਲਰੇਡੀ ਇੱਕ ਬੰਦਾ ਇੱਥੇ ਗੱਡੀ ਦੇ ਵਿੱਚ ਡੁੱਬ ਕੇ ਜਿਹੜਾ ਉਹ ਮਰ ਗਿਆ ਸੀਗਾ। ਸੋ ਕਹਿੰਦੇ ਵੀ ਇਦਾਂ ਦੀ ਹੋਰ ਕਿਤੇ ਕੋਈ ਸੰਭਾਵਨਾ ਨਾ ਬਣੇ, ਇਦਾਂ ਦਾ ਖਤਰਾ ਨਾ ਬਣੇ, ਇਸ ਲਈ ਭਾਈ ਲੋਕਾਂ ਨੂੰ ਆਪੋ ਆਪਣੇ ਥਾਵਾਂ ਦੇ ਵਿੱਚ ਰਹਿਣ ਦੇ ਲਈ ਆਖਿਆ ਗਿਆ ਆ। ਸੈਕਰਾਮੈਂਟੋ ਨੇ, ਸੈਨ ਫਰਾਂਸਿਸਕੋ ਨੇ ਤੇ ਈਸਟ ਬੇ ਨੇ ਆਪਣੇ ਜਿੰਨੇ ਰੀਜਨਲ ਪਾਰਕ ਸੀਗੇ ਉਹਨਾਂ ਨੂੰ ਵੀ ਅੱਜ ਦੇ ਦਿਨ ਦੇ ਲਈ ਬੰਦ ਕਰਨ ਦੇ ਜਿਹੜੇ ਆਦੇਸ਼ ਆ ਉਹ ਜਾਰੀ ਕੀਤੇ ਨੇ। ਇਸੇ ਤਰ੍ਹਾਂ ਜਿਹੜੇ ਟਰੀਜ਼ ਆ, ਇੱਕ ਟਰੀ ਡਿੱਗਣ ਦੇ ਨਾਲ ਵੀ ਬੰਦੇ ਦੀ ਮੌਤ ਹੋਈ ਆ ਪਿਛਲੇ ਸਟਾਰਮ ਦੇ ਦੌਰਾਨ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਘਰਾਂ ਦੇ ਲਾਗੇ ਜੇ ਫਰੰਟ ਯਾਰਡ ਦੇ ਵਿੱਚ ਵੱਡੇ ਟਰੀ ਹੈਗੇ ਆ, ਕੋਸ਼ਿਸ਼ ਕਰੋ ਉਹਨਾਂ ਤੋਂ ਦੂਰ ਹੀ ਕਾਰ ਜਿਹੜੀ ਆ ਪਾਰਕ ਕਰੋ। ਕਾਰਾਂ ਦੇ ਵਿੱਚ ਉੱਤੇ ਜਿਹੜੇ ਟਰੀ ਆ ਉਹ ਵੀ ਡਿੱਗ ਰਹੇ ਆ, ਆਪਾਂ ਬਹੁਤ ਇੱਥੇ ਘਰਾਂ ਦੇ ਉੱਤੇ ਵੀ। ਸੋ ਟਰੈਵਲ ਦੀ ਜੇ ਗੱਲ ਕਰਦੇ ਜਾਈਏ, ਕੈਲਟ੍ਰੈਨ ਜਿਹੜੀ ਸਾਰੇ ਸਟੇਟ ਦੇ ਹਾਈਵੇਜ਼ ਨੂੰ ਮੈਨੇਜ ਕਰਦੀ ਆ, ਉਹ ਕਹਿੰਦੇ ਆ ਵੀ ਅਸੀਂ ਟਰੈਵਲ ਵਾਰਨਿੰਗ ਦੇ ਰਹੇ ਆ। ਕਹਿੰਦੇ ਟਰੈਵਲ ਇਜ਼ ਨਾਟ ਰਿਕਮੈਂਡਡ। ਸੋ ਉਹਨਾਂ ਨੇ ਇਹ ਕਿਹਾ ਵੀ ਕੋਈ ਟਰੈਵਲ ਨਾ ਕਰੋ ਅਨਲੈਸ ਕਿ ਤੁਹਾਡੀ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਹੈਗੀ ਆ। ਸੋ ਸਾਨੂੰ ਜਿਹੜਾ ਇਹ ਕਿਹਾ ਆ ਉਹਨਾਂ ਦਾ ਮੰਨਣਾ ਚਾਹੀਦਾ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਫਲੱਡਿੰਗ ਆ, ਸੈਨ ਫਰਾਂਸਿਸਕੋ 'ਚ ਇੱਕ ਹੋਰ ਜਿਹੜੀ ਗੱਲਬਾਤ ਆਪਾਂ ਕਰਨੀ ਆ ਸਟਾਰਮ ਡਰੇਨਸ ਦੀ।
ਸੈਨ ਫਰਾਂਸਿਸਕੋ 'ਚ 25,000 ਦੇ ਕਰੀਬ ਸਟਾਰਮ ਡਰੇਨਸ ਆ ਜੀ ਤੇ ਪੂਰੀ ਸਿਟੀ ਹੁਣ ਉਹਨਾਂ ਨੂੰ ਕਲੀਨ ਕਰਨ ਲੱਗੀ ਉਹ ਆ। ਆਪਾਂ ਵੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਸਾਡੇ ਘਰ ਦੇ ਲਾਗੇ ਕਈ ਵਾਰੀ ਡਰੇਨ ਹੁੰਦੀ ਆ ਕੂੰਜੇ ਤੇ ਫਰੰਟ ਤੇ, ਕੋਸ਼ਿਸ਼ ਕਰੋ ਜੇ ਪੱਤੇ ਵਗੈਰਾ ਆ ਉਹਨਾਂ ਨੂੰ ਕੱਢ ਦਿਓ, ਨਹੀਂ ਤਾਂ ਪਾਣੀ ਉੱਥੇ ਜ਼ਿਆਦਾ ਖੜ ਜਿਹੜਾ ਜਾਣਾ। ਇਕੱਠਾ ਹੋ ਸਕਦਾ ਹੈਗਾ ਆ। ਹੂੰ, ਇਹ ਕਿਉਂਕਿ ਸਾਡੀ ਆਪਣੀ ਵੀ ਜਿਹੜੀ ਕੋਈ ਨਾ ਕੋਈ ਜ਼ਿੰਮੇਵਾਰੀ ਬਣਦੀ ਆ ਕਿ ਸਾਨੂੰ ਆਪਣਾ ਜਿਹੜਾ ਆਲਾ ਦੁਆਲਾ ਆ ਉਹ ਸਾਫ਼ ਰੱਖਣਾ ਚਾਹੀਦਾ ਆ। ਹੁਣ ਤੱਕ ਜੋ ਲੇਟੈਸਟ ਖਬਰ ਦਿੱਤੀ ਜਾ ਰਹੀ ਹੈ ਨੈਸ਼ਨਲ ਵੈਦਰ ਸਰਵਿਸ ਵੱਲੋਂ, ਸੈਨ ਫਰਾਂਸਿਸਕੋ 'ਚ ਅਪ ਟੂ 6 ਇੰਚ ਤੱਕ ਮੀਂਹ ਪਊਗਾ ਅੱਜ ਰਾਤ ਤਾਈਂ, ਤੇ ਸਪੀਡ ਜਿਹੜੀ ਆ ਵਿੰਡਸ ਦੀ 30 ਮੀਲ ਪਰ ਆਵਰ ਦੇ ਹਿਸਾਬ ਨਾਲ ਤੇ 60 ਮਾਈਲਸ ਪਰ ਆਵਰ ਤੱਕ ਜਾ ਸਕਦੀ ਹੈਗੀ ਆ। ਮੇਅਰ ਜਿਹੜੀ ਲੰਡਨ ਬਰੀਡ ਆ ਸੈਨ ਫਰਾਂਸਿਸਕੋ ਦੀ, ਉਹ ਕਹਿੰਦੀ ਆ ਹੁਣ ਵੀ ਉਹਨਾਂ ਨੇ ਵੀ ਇਹ ਕਿਹਾ ਵੀ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਡਰੇਨਸ ਨੂੰ ਕਲੀਨ ਕਰਨ ਦਾ। ਜੋ ਤੁਹਾਡੇ ਘਰਾਂ ਦੇ ਲਾਗੇ ਲਾਗੇ ਹੈਗੀਆਂ ਆ, ਜੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਉੱਥੇ ਪੱਤੇ ਵਗੈਰਾ ਇਕੱਠੇ ਆ ਹੋਇਓ ਤੇ ਉਹਨਾਂ ਨੂੰ ਰਿਮੂਵ ਕਰਕੇ ਸਾਈਡ ਤੇ ਕਰੋ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਰੱਖੋ ਤਾਂ ਕਿ ਜੋ ਡਰੇਨਸ ਆ ਉਹ ਬਲੌਕ ਨਾ ਹੋਣ। ਪਿਛਲੇ ਸਟਾਰਮ ਦੇ ਦੌਰਾਨ ਸੈਨੋਜ਼ੇ ਦੇ ਇੱਕ ਏਰੀਏ ਦੇ ਵਿੱਚ ਡਰੇਨ ਬਲੌਕ ਹੋ ਗਈਆਂ ਤੇ ਜਿਹੜਾ ਗਾਰਬੇਜ ਵਗੈਰਾ ਸਾਰਾ ਲੋਕਾਂ ਦੇ ਵਿੱਚ 4-4 ਫੁੱਟ ਉੱਚਾ ਜਿਹੜਾ ਪਾਣੀ ਆ ਉਹ ਇਕੱਠਾ ਹੋ ਗਿਆ।